ਅੱਜ ਦੀਆਂ ਖਬਰਾਂ ਦੇ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹਾਈਵੇ 1 ਬਹੁਤ ਹੀ ਸੋਹਣਾ ਹਾਈਵੇ ਆ, ਸੀਨਿਕ ਹਾਈਵੇ ਆ। ਜਦੋਂ ਤੁਸੀਂ ਸੈਨ ਫਰਾਂਸਿਸਕੋ ਤੋਂ ਲਾਸ ਐਂਜਲਸ ਨੂੰ ਵਨ ਦੇ ਥਰੂ ਜਾਂਦੇ ਆ, ਤੇ ਪੂਰੀ ਜਿਹੜੀ ਸੀਨਰੀ ਆ ਸਮੁੰਦਰ ਦੇ ਨਾਲ ਨਾਲ ਇਹ ਜਾਂਦਾ ਹੈ। ਤੇ ਬਹੁਤ ਵਾਰ ਪਿਛਲੇ ਸਮਿਆਂ ਦੇ ਵਿੱਚ ਬੰਦ ਵੀ ਹੁੰਦਾ ਰਿਹਾ ਹੈਗਾ, ਕਿਉਂਕਿ ਕਈ ਵਾਰੀ ਉੱਥੇ ਲੈਂਡਸਲਾਈਡ ਆ ਜਾਂਦੇ ਆ, ਮੀਂਹ ਜ਼ਿਆਦਾ ਪੈਂਦਾ ਆ ਉਹਦੇ ਕਰਕੇ। ਪਰ ਸੰਡੇ ਨੂੰ, ਐਤਵਾਰ ਨੂੰ ਬਾਅਦ ਦੁਪਹਿਰ ਇਸ ਨੂੰ ਬੰਦ ਕਰਨਾ ਪਿਆ, ਕਿਉਂਕਿ ਇਸ ਦਾ ਇੱਕ ਹਿੱਸਾ ਜੋ ਆ ਉਹ ਕਲੈਪਸ ਕਰਨ ਦੇ ਕਿਨਾਰੇ ਦੇ ਉੱਤੇ ਹੈਗਾ। ਉਸ ਤੋਂ ਬਾਅਦ 300 ਤੋਂ ਵੱਧ ਕਾਰਾਂ ਜੋ ਆ, ਜਿਨ੍ਹਾਂ ਦੇ ਵਿੱਚ ਲੋਕ ਫਸੇ ਹੋਏ ਸੀ, ਉਹਨਾਂ ਨੂੰ ਜਾਂ ਤਾਂ ਕਾਰਾਂ ਦੇ ਵਿੱਚ ਹੀ ਸੌਣਾ ਪਿਆ, ਜਾਂ ਫਿਰ ਇੱਕ ਬਿਗ ਸਰ ਦੀ ਜਿਹੜੀ ਲੌਜ ਹੈਗੀ ਆ, ਮੋਟਲ ਸੀ, ਉਹਦੇ ਵਿੱਚ ਰੱਖਿਆ ਗਿਆ। ਇਹ ਜੋ ਕਲੈਪਸ ਆ, ਇਹ ਸ਼ਨੀਚਰਵਾਰ ਨੂੰ ਮੀਂਹ ਬਹੁਤ ਜ਼ਿਆਦਾ ਪਿਆ। ਰੌਕੀ ਕ੍ਰੀਕ ਬ੍ਰਿਜ, ਜੋ ਕਿ 17 ਮੀਲ ਸਾਊਥ ਆਫ ਮੋਨਰੇ ਹੈਗਾ, ਉੱਥੇ ਕੁਛ ਐਸਫਾਲਟ ਦੇ ਜਿਹੜੇ ਪੱਥਰ ਦੇ ਜਿਹੜੇ ਅਸਫਾਲਟ ਹੁੰਦਾ ਆ, ਉਹਦੇ ਚੰਕ ਡਿੱਗਦੇ ਸਮੁੰਦਰ ਦੇ ਵਿੱਚ ਨੂੰ ਡਿੱਗੇ, ਤੇ ਇੱਕ ਲੇਨ ਜਿਹੜੀ ਆ ਉਹ ਆਲਮੋਸਟ ਕ੍ਰੈਸ਼ ਹੋ ਗਈ, ਤੇ ਦੂਸਰੀ ਲੇਨ ਜੋ ਉੱਥੋਂ ਲੰਘ ਸਕਦੇ ਸੀ, ਪਰ ਜੋ ਹਾਈਵੇ ਪੈਟਰੋਲ ਆ ਉਹਨਾਂ ਨੇ ਲੋਕਾਂ ਨੂੰ ਰੋਕ ਦਿੱਤਾ, ਕਿਉਂਕਿ ਜਦੋਂ ਤੱਕ ਉਹ ਕਹਿੰਦੇ ਵੀ ਕੈਲੀਫੋਰਨੀਆ ਸੈਂਟਰਲ ਕੋਸਟ ਦੇ ਜੋ ਇੰਜੀਨੀਅਰਸ ਹੈਗੇ ਆ, ਉਹ ਇਸ ਨੁਕਸਾਨ ਦਾ ਅਸੈਸਮੈਂਟ ਨਹੀਂ ਕਰਦੇ ਹੈਗੇ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂ ਕਾਲਟ੍ਰੇਨਸ, ਤਦ ਤੱਕ ਅਸੀਂ ਲੋਕਾਂ ਨੂੰ ਇੱਥੋਂ ਲੰਘਣ ਨਹੀਂ ਦੇਵਾਂਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜੋ ਮੋਟਰਿਸਟ ਸੀਗੇ ਉਹਨਾਂ ਨੂੰ ਉੱਥੋਂ ਅਵੈਕੂਏਟ ਵੀ ਕੀਤਾ ਹੈਗਾ। ਇਹ ਸਾਰੀ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਜੋ ਰਿਪੋਰਟ ਕੀਤਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜੀ, ਹਜੇ ਵੀ ਕੋਈ ਸੋਚ ਰਿਹਾ ਵੀ ਸ਼ਾਇਦ, ਬਹੁਤ ਵਾਰ ਆਪਾਂ ਘੁੰਮਣ ਫਿਰਨ ਜਾਂਦੇ ਆ, ਕੋਈ ਰਿਸ਼ਤੇਦਾਰ ਆਏ ਹੁੰਦੇ ਆ ਵੀ ਹਾਈਵੇ 1 ਦੇ ਥਰੂ ਸੀਨਿਕ ਰੋਡ ਤੇ ਜਾਂਦੇ ਆ, ਤੇ ਉਹ ਕਈ ਜਗ੍ਹਾ ਦੇ ਉੱਤੇ ਬੰਦ ਹੋ ਸਕਦਾ। ਸੋ ਮੇਕ ਸ਼ੋਰ ਕਰ ਲਿਓ CHP ਤੋਂ ਵੀ ਉਧਰੋਂ ਜਾਣਾ ਠੀਕ ਵੀ ਆ ਜਾਂ ਨਹੀਂ, ਕਿਉਂਕਿ ਵੀਕਐਂਡ ਦੇ ਦੌਰਾਨ ਮੀਂਹ ਕਾਫੀ ਪਿਆ, ਤੇ ਸਿਆਰਾ ਨਵਾਡਾ ਦਾ ਜੋ ਸਕੀ ਰਿਜ਼ੋਰਟਸ ਜਾਂ ਲੇਕ ਤਾਹੋ ਦੇ ਰਿਜ਼ੋਰਟਸ ਹੈਗੇ ਆ, ਉੱਥੇ ਸਨੋ ਵੀ ਬਹੁਤ ਜ਼ਿਆਦਾ ਪਈ ਹੈਗੀ ਆ। ਰਾਇਨ ਕਿਟਲ ਇੱਕ ਨੈਸ਼ਨਲ ਵੈਦਰ ਸਰਵਿਸ ਦੇ ਮੀਟਰੀਓਲੋਜਿਸਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਸ ਹਿਸਾਬ ਦੇ ਨਾਲ ਐਟਮੋਸਫੇਰਿਕ ਰਿਵਰ ਦੇ ਥਰੂ ਜਿਸ ਤਰ੍ਹਾਂ ਦਾ ਸਟਾਰਮ ਆਇਆ ਹੈਗਾ ਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਨਾਰਦਰਨ ਕੈਲੀਫੋਰਨੀਆ ਚ ਮੀਂਹ ਪੈਣ ਤੋਂ ਬਾਅਦ ਫਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਸਟਾਰਮ ਪਹੁੰਚਿਆ, ਥੰਡਰ ਸਟਾਰਮ, ਲਾਈਟਨਿੰਗ ਬਹੁਤ ਜ਼ਿਆਦਾ ਸੀ। ਤੁਸੀਂ ਵੀ ਦੱਸ ਰਹੇ ਸੀ ਕੱਲ ਜਦੋਂ ਸੈਕਰਾਮੈਂਟੋ ਤੋਂ ਵਾਪਸ ਫ੍ਰਿਜ਼ਨੋ ਜਾ ਰਹੇ ਸੀ, ਬਹੁਤ ਜ਼ਿਆਦਾ ਲਾਈਟਨਿੰਗ ਸੀ। ਜੀ ਜੀ ਬਿਲਕੁਲ। ਸੋ ਬਿਲਕੁਲ ਵੈਦਰ ਜਿਹੜਾ ਆ ਉਹ ਇਸ ਤਰੀਕੇ ਦਾ ਹੀ ਰਿਹਾ। ਤੇ ਵੈਦਰ ਦੀ ਜੇ ਗੱਲ ਕਰਦੇ ਜਾਈਏ ਤਾਂ ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ, ਇਸ ਦੇ ਵਿੱਚ ਮਿਲੀਅਨਸ ਆਫ ਲੋਕ ਇਸ ਟਾਈਮ ਸਵੀਅਰ ਵੈਦਰ ਦੇ ਅੰਡਰ ਐਡਵਾਈਜ਼ਰੀਜ਼ ਦੇ ਅੰਡਰ ਚੱਲ ਰਹੇ ਆ, ਜਿਸ ਵਿੱਚ ਟੋਰਨੇਡੋਜ਼, ਮੋਟੇ ਜਿਹੜੇ ਗੜੇ ਆ ਉਹ ਪੈਣ ਦੀਆਂ ਕਿਆਸਰਾਈਆਂ ਦੱਸੀਆਂ ਜਾ ਰਹੀਆਂ। ਇੱਕ ਪਾਵਰਫੁਲ ਸਟਾਰਮ ਆ ਰਿਹਾ ਆ ਜੋ ਕਿ ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ ਦੇ ਵਿੱਚ ਅੱਜ ਲੈਂਡਫਾਲ ਕਰੇਗਾ ਤੇ ਇਵੈਂਚੁਅਲੀ ਈਸਟ ਵਾਲੇ ਪਾਸੇ ਨੂੰ ਅੱਗੇ ਵਧਣ ਜਾ ਰਿਹਾ ਆ। ਮਿਡ ਅਟਲਾਂਟਿਕ ਤੇ ਐਪੋਲੇਚੀਅਨਸ ਦੇ ਵਿੱਚ ਥੰਡਰਸਟਾਰਮਸ ਉਹ ਕਿਆਸਰਾਈ ਰੱਖੀ ਗਈ ਹੈਗੀ ਆ। ਬੀਤੇ ਦਿਨਾਂ ਦੇ ਵਿੱਚ ਆਏ ਟੋਰਨੇਡੋਜ਼ ਦੇ ਵਿੱਚ 3 ਜਾਣਿਆਂ ਦੀਆਂ ਮੌਤਾਂ ਦੱਸੀਆਂ ਗਈਆਂ। ਇੰਡੀਆਨਾ, ਕੈਂਟਕੀ ਤੇ ਓਹਾਇਓ ਦੇ ਵਿੱਚ 8 ਮਿਲੀਅਨ ਲੋਕ ਇਸ ਟਾਈਮ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਆ ਜੋ ਕਿ ਸਵੀਅਰ ਵੈਦਰ ਦੇ ਰਿਸਕ ਦੇ ਅਧੀਨ ਚੱਲ ਰਹੇ ਆ। 5 ਲੈਵਲ ਦੇ ਸਕੇਲ ਦੇ ਉੱਤੇ 3rd ਲੈਵਲ ਦੇ ਵਿੱਚ ਵੈਦਰ ਸਰਵਿਸ ਨੇ ਇਹ ਅਲਰਟ ਜਾਰੀ ਕੀਤੇ ਆ। ਟਲਸਾ, ਓਕਲਾਹੋਮਾ, ਸੇਂਟ ਲੂਇਸ, ਸਪ੍ਰਿੰਗਫੀਲਡ, ਮਜ਼ੂਰੀ, ਐਵਨਸਵਲ, ਇਲੀਨੋਇਸ, ਇਹਨਾਂ ਇਲਾਕਿਆਂ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਰਿਸਕ ਹੋਵੇਗਾ। ਕਾਫੀ ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਦੇ ਨਾਲ ਜਿਹੜੀ ਗੜੇਮਾਰੀ, ਥੰਡਰ ਸਟਾਰਮਸ ਆ ਉਹ ਆਉਣ ਜਾ ਰਹੇ ਆ। ਇੰਡੀਆਨਾ, ਕੈਂਟਕੀ, ਓਹਾਇਓ, ਵੈਸਟ ਵਰਜੀਨੀਆ ਤੇ ਮੈਰੀਲੈਂਡ ਦੇ ਜਿਹੜੇ ਲਹਿੰਦੇ ਵਾਲੇ ਪਾਸੇ ਫਲੱਡ ਵਾਚ ਇਸ਼ੂ ਕੀਤੇ ਗਏ ਆ ਵੈਦਰ ਸਰਵਿਸ ਦੇ ਦੁਆਰਾ। ਸੋ ਨਾਰਥ ਈਸਟਰ, ਜਿੱਦਾਂ ਪਤਾ ਆ ਵੀ ਬੀਤੇ ਦਿਨਾਂ ਦੇ ਵਿੱਚ ਇੱਥੇ ਅਮਰੀਕਾ 'ਚ ਈਸਟਰ ਮਨਾਇਆ ਗਿਆ, ਅੱਜ ਈਸਟਰ ਮੰਡੇ ਆ। ਇਹਨਾਂ ਦਿਨਾਂ ਦੇ ਵਿੱਚ ਯੂਜਲੀ ਕਿਤੇ ਕਿਤੇ ਜਿਹੜੇ ਸਟਾਰਮ ਆ ਜਾਂਦੇ ਆ। ਸੋ ਗ੍ਰੇਟ ਪਲੇਨਸ ਦੇ ਇਹਨਾਂ ਸੂਬਿਆਂ ਦੇ ਵਿੱਚ ਇਸ ਟਾਈਮ ਹਾਈ ਰਿਸਕ ਵੈਦਰ ਚੱਲ ਰਿਹਾ, ਜਿਹਦੇ ਕਰਕੇ ਮਿਲੀਅਨਸ ਆਫ ਲੋਕ ਅੰਡਰ
ਵੈਦਰ ਅਲਰਟ ਰੱਖੇ ਗਏ ਨੇ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਜੋ ਜਿਸ ਤਰ੍ਹਾਂ ਤੁਸੀਂ ਸਟੇਟਸ ਦੱਸੀਆਂ ਹੈ, ਇੰਡੀਆਨਾ, ਇਲੀਨਾਇਸ, ਮਜ਼ੂਰੀ, ਓਕਲਾਹੋਮਾ, ਟੈਕਸਸ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਟਾਰਮ ਆ ਰਹੇ ਆ, ਲਾਈਟਨਿੰਗ, ਟੋਰਨੇਡੋਜ਼, ਥੰਡਰ ਸਟਾਰਮਸ, ਤੇ ਜਿਹੜੀ ਆ ਐਨ ਕਹਿੰਦੇ ਬਹੁਤ ਮੋਟੀ 2 ਇੰਚ ਡਾਇਆਮੀਟਰ ਦੀ ਜੋ ਆ ਹੇਲਸ ਆ, ਉਹ ਇੰਡੀਆਨਾ, ਇਲੀਨਾਇਸ, ਮਜ਼ੂਰੀ, ਓਕਲਾਹੋਮਾ, ਟੈਕਸਸ ਦੇ ਏਰੀਏ ਦੇ ਵਿੱਚ ਪੈ ਸਕਦੀ ਹੈਗੀ ਆ। ਸੋ ਇਹਦੇ ਨਾਲ ਬਹੁਤ ਜ਼ਿਆਦਾ ਜੋ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਹੁੰਦਾ, ਕਾਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ। ਸੋ 8 ਮਿਲੀਅਨ ਲੋਕ ਇਸ ਸਾਰੇ ਏਰੀਏ ਦੇ ਵਿੱਚ ਪ੍ਰਭਾਵਿਤ ਹੋਣ ਜਾ ਰਹੇ ਆ। ਅੱਜ ਰਾਤ ਤੋਂ ਹੀ ਇਹ ਸਟਾਰਮ ਸ਼ੁਰੂ ਹੋ ਜਾਣਾ ਆ। ਸੋ ਜੋ ਆਪਣੇ ਟਰੱਕਰ ਵੀਰ ਵੀ ਹੈਗੇ ਆ, ਉਹ ਇਹਨਾਂ ਸਟੇਟਸ ਜਿਨ੍ਹਾਂ ਦੇ ਨਾਮ ਲਏ ਆ, ਜੇ ਉੱਧਰ ਗਏ ਹੋਏ ਆ ਤਾਂ ਵੈਦਰ ਸਰਵਿਸ ਨੂੰ ਜ਼ਰੂਰ ਵਾਚ ਕਰੋ, ਕਿਉਂਕਿ ਨਹੀਂ ਤਾਂ ਤੁਸੀਂ ਕਿਤੇ ਨਾ ਕਿਤੇ ਸਟਕ ਹੋ ਸਕਦੇ ਆ। ਫਲੱਡ ਵਾਚ ਵੀ ਇੰਡੀਆਨਾ, ਕੰਟਕੀ, ਓਹਾਇਓ ਤੇ ਵੈਸਟ ਵਰਜੀਨੀਆ ਤੇ ਵੈਸਟਰਨ ਮੈਰੀਲੈਂਡ ਦੇ ਵਿੱਚ ਇਸ਼ੂ ਕੀਤੀ ਗਈ ਆ ਮੰਗਲਵਾਰ ਸ਼ਾਮ ਨੂੰ। ਸੋ ਨਾਰਥ ਈਸਟ ਦੇ ਵਿੱਚ 6 ਇੰਚ ਤੱਕ ਜੋ ਮੀਂਹ ਆ ਤੇ ਸਨੋ ਪੈ ਸਕਦਾ ਆ, ਗ੍ਰੇਟ ਲੇਕਸ ਤੇ ਨਾਰਥ ਈਸਟ ਵਾਲਾ ਜੋ ਏਰੀਆ ਹੈਗਾ। ਜੀ ਬਿਲਕੁਲ।